हाँ जी, सब तो पहला तो जी अस्सलाम वालेकुम, सत श्री अकाल जी। किद्दां सारे वीर जी, उम्मीद करदा कि तुसी सारे वधिया होवोगे। मालक सारिਆਂ ਦੇ ਉੱਤੇ अपनी रहमत करे। सारे वीर भरा ना दुआ करिया करो। मैं जी तुहाडा वीर राणा खालिद मकबूल हाज़र हाँ तुहाडी खिदमत दे विच एक नवीं वीडियो एक नवां ब्लॉग लैके। अज सुबह मींह दा ब्लॉग बनाना सीगा, पर की होया भी अज मैं दूजा जिहड़ा मेरा चैनल है ना पुआधी देसी बोली ਉਹਦੇ ਤੇ ਲਾਇਆ, ਜਾ ਕੇ ਜ਼ਰੂਰ ਦੇਖਿਓ। ਇਹ ਪੱਠੇ ਵੱਢਣੇ ਤਾਂ ਸੂਬਾ ਸੀਗੇ, ਪਰ ਕੀ ਹੋਇਆ ਵੀ ਇਹਦੇ ਵਿੱਚ ਗੋਡੇ ਗੋਡੇ ਨਾ ਪਾਣੀ ਖਲੋਤਾ ਸੀਗਾ। ਅੱਜ ਇੰਨਾ ਮੀਂਹ ਪਿਆ ਨਾ ਵੀ ਜਿਹਦਾ ਔੜਾ ਬੰਨਾ ਹੀ ਕੋਈ ਨਹੀਂ। ਵੀ ਗਲੀਆਂ ਦੇ ਵਿੱਚ ਗਲੀਆਂ ਇੰਜ ਲੱਗਦੀਆਂ ਸੀ ਸੂਬਾ ਸੂਬਾ ਅੱਜ ਜਿਵੇਂ ਨਾ ਦਰਿਆ ਬਣਿਆ ਹੁੰਦਾ, ਨਹਿਰ ਨਹੀਂ ਵਗਦੀ ਹੁੰਦੀ, ਇਦਾਂ ਕਰਕੇ ਹੋਇਆ ਸੀਗਾ। ਫਿਰ ਮੈਂ ਇੱਕ ਵਾਰੀ ਡੇਰੇ ਆਇਆ, ਪਰ ਮੇਰਾ ਹੌਸਲਾ ਨਹੀਂ ਪਿਆ ਵੀ ਨਾ ਪੱਠੇ ਵੱਢੀਏ। ਪੱਠੇ ਅੱਗੇ ਮੈਂ ਕੋਈ ਨਹੀਂ ਵੱਢਦਾ, ਜਿੱਦਾਂ ਕਿ ਤੁਹਾਨੂੰ ਪਤਾ ਹੀ ਹੋਣਾ। ਮੈਂ ਕਿਹੜਾ ਅੱਗੇ ਕੋਈ ਵਲਾਗ ਇਦਾਂ ਦਾ ਕੋਈ ਨਹੀਂ ਬਣਾਇਆ ਜਿਹਦੇ ਵਿੱਚ ਮੈਂ ਪੱਠੇ ਵੱਢਾਂ ਜਾਂ ਮੈਂ ਡੰਗਰਾਂ ਦੇ ਪੱਠੇ ਪਾਵਾਂ। ਜਿਹੜਾ ਬਸ਼ੀਰ ਨਹੀਂ ਆਪਣਾ, ਉਹ ਬਿਮਾਰ ਹੋਇਆ, ਉਹਦਾ ਸਵੇਰ ਸਵੇਰ ਸੁਨੇਹਾ ਆਇਆ ਵੀ ਉਹਦੀ ਤਬੀਅਤ ਖਰਾਬ ਆ। ਮੈਂ ਕਿਹਾ ਚਲੋ ਕੋਈ ਨਹੀਂ, ਆਪਾਂ ਆਪ ਹੀ ਕਰ ਲੈਂਦੇ ਹਾਂ। ਤੇ ਹੁਣ ਵੇਲਾ ਹੈਗਾ ਸ਼ਾਮ ਦਾ, ਪਾਣੀ ਕੁਛ ਨਾ ਕੁਛ ਜ਼ਮੀਨ ਅੱਠਰ ਗਈ ਹੋਈ ਆ। ਹੁਣ ਪਾਣੀ ਵਿੱਚ ਕੋਈ ਨਹੀਂ ਖਲੋਤਾ। ਉਹ ਹਾਲ ਆ ਦੇਖ ਲਓ ਤੁਸੀਂ, ਆ ਦੇਖ ਰਹੇ ਤੁਸੀਂ ਮੇਰੇ ਪੈਰਾਂ ਦਾ ਹਾਲ ਆ ਦੇਖ, ਉਹ ਹਾਲ ਬੁਰਾ ਹੀ ਆ। ਤੇ ਹੁਣ ਮੈਂ ਵੱਢ ਲਵਾਂ ਪੱਠੇ। ਹੁਣ ਇਹਦੇ ਵਿੱਚ ਮੀਂਹ ਤਾਂ ਕੋਈ ਨਹੀਂ ਖਲੋਤਾ, ਪਰ ਹਾਲ ਜਿਹੜਾ ਨਾ ਹਲੇ ਵੀ ਬੁਰਾ ਹੀ ਆ। ਪਾਣੀ ਇੰਜ ਗੱਚ ਗੱਚ ਕਰ ਰਿਹਾ, ਗਾਰੇ ਰੰਗੀ ਜ਼ਮੀਨ ਬਣੀ ਪਈ ਆ। 2 ਮੀਂਹ ਉੱਤੇ ਥੱਲੇ ਪੈ ਗਏ ਇਸ ਵਾਸਤੇ। ਤੇ ਹੁਣ ਮੈਂ ਵੱਢ ਲੈਣਾ ਪੱਠੇ, ਉਸ ਤੋਂ ਬਾਅਦ ਫਿਰ ਡੰਗਰਾਂ ਨੂੰ ਪਾਉਂਦੇ ਆ। ਉਸ ਤੋਂ ਬਾਅਦ ਬਹਿ ਕੇ ਜੇ ਕੋਈ ਗੱਲ ਹੋਈ ਤੁਹਾਡੇ ਨਾਲ ਕਰਾਂਗੇ। ਤੇ ਹਾਂ, ਨਾਲ ਹੀ ਰਾਣਾ ਅਸਲਮ ਖਾਨ ਵਕਾਰ ਦੀ ਤੁਹਾਨੂੰ ਮੈਂ ਦੱਸਾਂ ਵੀ ਅੱਜ ਰਾਣਾ ਅਸਲਮ ਖਾਨ ਵਕਾਰ ਸਾਹਿਬ ਨਾ ਜੀ, ਸੂਬਾ ਤਾਂ ਮੀਂਹ ਪੈਂਦਾ ਰਿਹਾ। ਸਾਡਾ ਅੱਜ ਪ੍ਰੋਗਰਾਮ ਸੀਗਾ ਵੀ ਬਹਿ ਕੇ ਨਾ ਵੀਡੀਓ ਬਣਾਉਣੀ ਆ, ਪਰ ਉਹ ਅਸੀਂ ਬਣਾ ਨਹੀਂ ਸਕੇ ਮੀਂਹ ਕਰਕੇ। ਫਿਰ ਉਸ ਤੋਂ ਬਾਅਦ ਰਾਣਾ ਸਾਹਿਬ ਦੀ ਜਨਾਬ ਜੀ ਨਾ, ਅੱਗੇ ਤੁਹਾਨੂੰ ਪਤਾ ਹੋਣਾ ਵੀ ਉਹ ਜੋੜਾ ਉਹਦੇ ਕੋਲ ਕੁੱਤਾ ਤੇ ਕੁੱਤੀ ਨਾ, ਰਾਣਾ ਸਾਹਿਬ ਨੂੰ ਇੱਕ ਵੀਰ ਨੇ ਭੇਜਿਆ ਸੀਗਾ ਤੋਹਫਾ। ਉਹਦੇ ਵਿੱਚੋਂ ਕੁੱਤੀ ਜਿਹੜੀ ਆ ਨਾ ਉਹ ਮਰ ਗਈ ਸੀਗੀ। ਤੇ ਉਹ ਫਿਰ ਜਦੋਂ ਉਸ ਵੀਰ ਨੂੰ ਪਤਾ ਲੱਗਿਆ ਨਾ ਉੱਥੇ, ਤੇ ਉਹਨੇ ਕਿਹਾ ਨਹੀਂ ਯਾਰ ਫਿਰ ਕੁੱਤੀ ਇੱਕ ਹੋਰ ਭੇਜਦਾ। ਤੇ ਉਹਨਾਂ ਨੇ ਅੱਜ ਕੁੱਤੀ ਘਲਾਈ ਆ, ਪਤਾ ਨਹੀਂ ਗੁਜਰਾਂ ਵਾਲੇ ਤੋਂ। ਤੇ ਉਹ ਨਾ ਸਮੁੰਦਰੀ ਪਹੁੰਚਣੀ ਸੀ 3:30 ਵਜੇ। ਰਾਣਾ ਸਾਹਿਬ ਫਿਰ ਉੱਧਰ ਨੂੰ ਚਲ ਗਏ ਤੇ ਮੈਂ ਉਸ ਤੋਂ ਬਾਅਦ ਚਲਾ ਗਿਆ ਅੰਜਮ ਸਰੋਇਆ ਸਾਹਿਬ ਦੇ ਡੇਰੇ। ਉੱਥੇ ਜਨਾਬ ਜੀ ਅਸੀਂ ਉਹ ਵਲੌਗ ਜ਼ਰੂਰ ਜਾ ਕੇ ਦੇਖਿਓ। ਅੱਜ ਚਾਚੇ ਬੂਟੇ ਨੇ ਨਾ ਮਿੱਠੇ ਚੌਲ ਪਕਾਏ ਆ। ਅੱਜ ਪ੍ਰੋਗਰਾਮ ਇਹ ਬਣਿਆ ਸੀ ਵੀ ਸਾਡੇ ਇੱਥੇ ਜਿਹੜਾ ਨਾ ਆਲੂ ਵਾਲਾ ਗੋਸ਼ਤ ਮੇਰੇ ਡੇਰੇ ਪਕਾਉਣਾ ਸੀਗਾ, ਪਰ ਉਹ ਮੀਂਹ ਦੀ ਵਜ੍ਹਾ ਨਾਲ ਵੀ ਬਾਰਿਸ਼ ਬਹੁਤ ਹੀ ਜ਼ਿਆਦਾ ਹੋ ਗਈ। ਇਸ ਵਜ੍ਹਾ ਤੋਂ ਫਿਰ ਅਸੀਂ ਜਿਹੜਾ ਨਾ ਉਹ ਪ੍ਰੋਗਰਾਮ ਕੈਂਸਲ ਕੀਤਾ। ਤੇ ਚਾਚਾ ਬੂਟਾ ਅਸੀਂ ਕਹਿੰਦੇ ਸੀ ਵੀ ਪੂੜੇ ਕੱਢੀਏ, ਵੀ ਪੂੜੇ ਬਣਾਉਂਦੇ ਆ। ਇੱਕ ਦੋ ਦੋਸਤ ਵੀਰ ਦਾ ਨਾ ਕਹਿਣਾ ਸੀਗਾ, ਮੈਸੇਜ ਵੀ ਕੀਤਾ ਸੀ ਵੀ ਯਾਰ ਪੂੜੇ ਬਣਾ ਕੇ ਦਿਖਾਓ। ਬਣਾਣੇ ਪੂੜੇ ਸੀ। ਚਾਚਾ ਬੂਟਾ ਕਹਿੰਦਾ ਨਹੀਂ ਅੱਜ ਜਿਹੜਾ ਨਾ ਜਰਦਾ ਖਾਣਾ। ਫਿਰ ਉਹ ਜਰਦਾ ਬਣਾਇਆ, ਤੁਸੀਂ ਉਹ ਜਾ ਕੇ ਜ਼ਰੂਰ ਦੇਖਿਓ ਵੀਡੀਓ ਅੰਜਮ ਸਰੋਇਆ ਸਾਹਿਬ ਦੇ ਚੈਨਲ ਤੇ। ਤੇ ਮੈਂ ਵੱਢ ਲਵਾਂ ਹੁਣ ਪੱਠੇ, ਫਿਰ ਉਸ ਤੋਂ ਬਾਅਦ ਜਿਹੜਾ ਨਾ ਗੱਲਬਾਤ ਕਰਦੇ ਆ। ਜੇ ਕੋਈ ਨਹੀਂ ਤੇ ਫਿਰ ਰਾਣਾ ਸਾਹਿਬ ਕੋਲ ਚੱਲਾਂਗੇ। ਰਾਣਾ ਸਾਹਿਬ ਕੋਲ ਜਾ ਕੇ ਅੱਜ ਸ਼ਾਮੀ ਕੋਈ ਜਿਹੜਾ ਕੋਈ ਬਲਾਗ ਬਚਿਆ ਉਹ ਗੱਲਬਾਤ ਕਰਕੇ ਨਾ ਫਿਰ ਤੁਹਾਡੇ ਤੱਕ ਇਹ ਵੀਡੀਓ ਜਿਹੜੀ ਆ ਉਹ ਪਹੁੰਚਾਵਾਂਗੇ। ਮੈਂ ਤੁਹਾਡੇ ਨਾਲ ਗੱਲ ਕੀਤੀ ਆ ਨਾ ਵੀ ਪੱਠੇ ਸੂਬਾ ਜਿਹੜੇ ਆ ਉਹ ਕੋਈ ਨਹੀਂ ਵੱਢੇ। ਇਹ ਨਾ ਸਮਝਿਓ ਵੀ ਪੱਠੇ ਕਿਧਰੇ ਸੂਬੇ ਡੰਗਰਾਂ ਨੂੰ ਪਾਏ ਕੋਈ ਨਹੀਂ। ਪੱਠੇ ਸੂਬਾ ਹੈਗੇ ਸੀਗੇ, ਉਹ ਡੰਗਰਾਂ ਨੂੰ ਪਾਤੇ ਸੀਗੇ। ਆ ਹੁਣ ਵੀ ਮੈਂ ਥੋੜੇ ਜਿਹੇ ਪੱਠੇ ਵੱਢੇ ਹੈਗੇ ਆ, ਜ਼ਿਆਦਾ ਨਹੀਂ ਵੱਢੇ ਵੀ ਇਹਨਾਂ ਦਾ ਸ਼ਾਮ ਦਾ ਸਰ ਜਵੇ ਵਿੱਚ ਤੂੜੀ ਰਲਾ ਕੇ ਨਾ ਇਹਨਾਂ ਦਾ ਗੁਜ਼ਾਰਾ ਹੋ ਜਾਊਗਾ। ਫਿਰ ਸੂਬਾ ਜਿਹੜੇ ਆ ਚੰਗੀ ਤਰ੍ਹਾਂ ਜ਼ਮੀਨ ਜਿਹੜੀ ਆ ਉਹ ਅੱਠਰ ਜੂਗੀ। ਫਿਰ ਪੱਠੇ ਵੱਢਣੇ ਜਿਹੜੇ ਆ ਨਾ ਸੌਖੇ ਹੋ ਜੂਗੇ। ਨਾਲੇ ਨਾ ਮੈਨੂੰ ਦੇਰ ਹੋ ਗਈ ਸੀਗੀ ਵੀ ਉਹ ਕਿੱਦਾਂ ਵੀ ਉਹ ਅੰਜਮ ਸਰੋਇਆ ਸਾਹਿਬ ਵੱਲੋਂ ਉੱਧਰ ਵੀਡੀਓ ਬਣਾਉਂਦੇ ਰਹੇ ਨਾ, ਇਸ ਵਾਸਤੇ ਦੇਰ ਹੋ ਗਈ। ਤੇ ਕੋਈ ਨਹੀਂ, ਸਵੇਰ ਦੇ ਇਹਨਾਂ ਨੇ ਪੱਠੇ ਉਂਝ ਖਾਦੇ ਹੋਏ ਹੈਗੇ ਆ, ਰੱਜੀਆਂ ਹੋਈਆਂ। ਪਰ ਮੈਂ ਕਿਹਾ ਵੀ ਸ਼ਾਮ ਨੂੰ ਚਬਾੜੀ ਚਸਕਾ ਥੋੜਾ ਹੋਰ ਇਹਨਾਂ ਨੂੰ ਤੂੜੀ ਰਲਾ ਕੇ ਕਰ ਦਈਏ। ਠੰਡ ਜਿਹੀ ਬਣੀ ਹੋਈ ਆ ਨਾ, ਕੋਈ ਪਤਾ ਨਹੀਂ ਮੀਂਹ ਜਿਹੜਾ ਆ ਦੁਬਾਰਾ ਫੇਰ ਆ ਜਾਵੇ।
ਅੱਛਾ ਇੰਨੇ ਥੋੜੇ ਵੀ ਕੋਈ ਨਹੀਂ ਸੀ, ਚੰਗੇ ਭਲੇ ਪੱਠੇ ਸੀਗੇ। ਮੈਂ ਤਾਂ ਕਿਹਾ ਥੋੜੀ ਜਿਹੀ ਢੇਰੀ ਆ, ਚੰਗੇ ਭਲੇ ਪੱਠੇ ਆ, ਇਹਨਾਂ ਦਾ ਗੁਜ਼ਾਰਾ ਚੰਗਾ ਹੋ ਜਾਂਦਾ, ਚਵਾੜੀ ਚਸਕਾ ਬਣ ਗਈ। ਲਓ ਜੀ ਪੱਠੇ ਆਪਾਂ ਡੰਗਰਾਂ ਨੂੰ ਪਾਤੇ ਆ। ਮੈਂ ਨਾ ਕੰਮ ਐਡਾ ਜ਼ਿਆਦਾ ਕੋਈ ਕੀਤਾ ਕੋਈ ਨਹੀਂ ਹੈਗਾ, ਕਦੇ ਮੈਂ ਤੁਹਾਨੂੰ ਐਵੇਂ ਕਹਾਂ ਵੀ ਬਹੁਤ ਮੈਂ ਕੰਮ ਆ। ਬਸ਼ੀਰ ਇੱਥੇ ਪਹਿਲਾਂ ਵਾਜਦ ਅਲੀ ਹੁੰਦਾ ਸੀ। ਹਾਂ ਤੁਹਾਡੇ ਨਾਲ ਇੱਕ ਗੱਲ ਕਰਨੀ ਮੈਂ ਨਾ ਭੁੱਲ ਗਿਆ, ਵੀਡੀਓ ਨਹੀਂ ਨਾ 2-3 ਦਿਨਾਂ ਤੋਂ ਪਾਈ। ਆਪਣੇ ਕੋਲ ਯਾਰ ਇੱਥੇ ਮੁੰਡਾ ਵਾਜਦ ਅਲੀ ਨਹੀਂ ਹੁੰਦਾ ਸੀਗਾ, ਆਪਣੇ ਡੇਰੇ ਇੱਥੇ ਰਹਿੰਦਾ ਸੀਗਾ। ਉਹ ਅੱਲਾ ਨੂੰ ਪਿਆਰਾ ਹੋ ਗਿਆ ਯਾਰ, ਬਹੁਤ ਬੀਬਾ ਤੇ ਬਹੁਤ ਸਾਊ ਮੁੰਡਾ ਸੀਗਾ। ਅੱਲਾ ਪਾਕ ਉਹਦਾ ਘਰ ਜੀ ਜੰਨਤਾਂ ਦੇ ਵਿੱਚ ਬਣਾਵੇ, ਆਲਾ ਮਕਾਮ ਮਾਲਕ ਉਹਨੂੰ ਅਤਾ ਕਰੇ। ਮੇਰੇ ਕੋਲ ਇੱਥੇ 5 ਸਾਲ ਰਿਹਾ ਆ, ਕਿਸੇ ਪਾਸੋਂ ਕਦੇ ਕੋਈ ਲਾਮਾ ਨਹੀਂ ਆਇਆ। ਤੇ ਡੇਰੇ ਦੀ ਰਾਖੀ, ਇੱਥੇ ਧਿਆਨ, ਤੇ ਦੂਜਾ ਇਹ ਆ ਵੀ ਜਾਨਵਰਾਂ ਦੀ ਕਦਰ ਕਰਨ ਵਾਲਾ ਮੁੰਡਾ, ਡੰਗਰਾਂ ਨਾਲ ਮੁਹੱਬਤ, ਜਾਨਵਰਾਂ ਨਾਲ, ਕੁੱਤਿਆਂ ਨਾਲ ਵੀ ਪਿਆਰ ਕਰਦਾ ਸੀ। 5-5 ਕੁੱਤਿਆਂ ਨੂੰ ਰੋਟੀਆਂ ਇੱਥੇ ਉਹ ਡੇਰੇ ਤੇ ਪਾਉਂਦਾ ਸੀਗਾ। ਬਹੁਤ ਚੰਗਾ ਮੁੰਡਾ ਸੀ, ਬੀਬਾ ਸੀਗਾ ਯਾਰ, ਅੱਲਾ ਨੂੰ ਪਿਆਰਾ ਹੋ ਗਿਆ। ਦੁਆ ਕਰਿਓ ਯਾਰ ਮਾਲਕ ਉਹਦੀ ਜਿਹੜੀ ਅਗਲੀ ਰਾਹਾਂ, ਅਗਲੀ ਮੰਜ਼ਿਲਾਂ ਜਿਹੜੀਆਂ ਆਸਾਨ ਕਰੇ। ਤੇ ਦੂਜੀ ਗੱਲ ਇਹ ਹੈਗੀ ਆ ਵੀ ਕੋਈ ਕਿਸੇ ਵੀ ਦਫ਼ਤਰੇ ਲੱਗਿਆ ਹੋਇਆ ਹੋਵੇ ਨਾ, ਜੇ ਦੇਖਿਆ ਜਾਵੇ ਤਾਂ ਆ ਵੀ ਪੂਰੀ ਇੱਕ ਫੈਕਟਰੀ ਆ। ਇਹ ਕਾਰੋਬਾਰ ਇਹ ਐਵੇਂ ਆ ਕੋਈ, ਇਹ ਬੜਾ ਕੰਮ ਆ, ਕਰੋੜਾਂ ਰੁਪਈਏ ਦਾ ਕੰਮ ਆ। ਕਰੋੜਾਂ ਦੀ ਜ਼ਮੀਨ ਹੁੰਦੀ ਆ, ਇਹ ਕਿਸੇ ਪਾਸੇ ਲਾ ਕੇ ਫੈਕਟਰੀ 'ਚ ਲਾ ਦਈਏ ਤਾਂ ਉਹ ਫੈਕਟਰੀ ਲੱਗ ਗਈ। ਇਹ ਵੀ ਇੱਕ ਫੈਕਟਰੀ ਆ। ਉਹ ਇੱਕ ਲਹਿਦਾ ਗੱਲ ਆ ਵੀ ਇੱਥੇ ਸਾਡੇ ਪਾਕਿਸਤਾਨ ਲਹਿੰਦੇ ਪੰਜਾਬ ਦੇ ਵਿੱਚ ਇਸ ਫੈਕਟਰੀ ਦੀ ਕਦਰ ਕੋਈ ਨਹੀਂ ਹੈਗੀ, ਇਹਦਾ ਅਹਿਸਾਸ ਨਹੀਂ ਹੈਗਾ ਸਾਡੀ ਸਰਕਾਰਾਂ ਨੂੰ। ਇਹਨੂੰ ਮਾਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾਂਦੀ ਆ, ਵੀ ਇਹਨੂੰ ਦਬਾਇਆ ਜਾਂਦਾ। ਤੇ ਬਾਕੀ ਹਰ ਕੰਮ ਦੇ ਵਿੱਚ ਛੁੱਟੀ ਹੋ ਸਕਦੀ ਆ ਜੀ। ਕੋਈ ਵੀ ਬੰਦਾ ਕਾਰੋਬਾਰ ਕਰਦਾ, ਕੋਈ ਵੀ ਬੰਦਾ ਕੁਝ ਵੀ ਕਰਦਾ, ਨੌਕਰੀ ਕਰਦਾ ਕਿਧਰੇ, ਉਹਦਾ ਦਿਲ ਕਰਿਆ ਨਾ ਵੀ ਮੈਂ ਅੱਜ ਯਾਰ ਘਰੇ ਆਰਾਮ ਨਾਲ ਸੋਣਾ ਆ, ਮੈਂ ਕੋਈ ਕੰਮ ਨਹੀਂ ਕਰਨਾ, ਉਹ ਬਹਿ ਜੂਗਾ, ਸੋ ਜੂਗਾ। ਪਰ ਆ ਜਿਹੜਾ ਕੰਮ ਆ ਨਾ, ਆ ਡੰਗਰਾਂ ਪਸ਼ੂਆਂ ਵਾਲਾ, ਇਹਦੇ ਵਿੱਚ ਛੁੱਟੀ ਕੋਈ ਨਹੀਂ। अस्सलाम वालेकुम जी। ਉਹ ਵਾਲੇਕੁਮ ਸਲਾਮ ਜੀ ਰਾਣਾ ਸਾਹਿਬ, ਕੀ ਹਾਲ ਚਾਲ? ठीक ठाक जी। ये ड्यूटी ਉਹ ਕੀ ਕਰੀਏ, ये ड्यूटी बड़ी सख्त आ। ਓ ਯਾਰ ਪਤਾ ਕੀ ਆ, ਬਸ਼ੀਰ ਹੈ ਕੋਈ ਨਹੀਂ ਅੱਜ, ਕਹਿੰਦਾ ਤਬੀਅਤ ਖਰਾਬ ਆ। अच्छा। ਤੇ ਦਿਨੇ ਫਿਰ ਤੈਨੂੰ ਪਤਾ ਵੀ ਇੰਨਾ ਪਾਣੀ ਗੁੱਡ ਗੋਡੇ ਖੜਾ, बारिश ही बड़ी हुई, बहुत बारिश हुई। ਬਹੁਤ ਮੀਂਹ ਪਿਆ। ਤੇ ਉਹ ਫਿਰ ਮੈਂ ਸ਼ਾਮੀ ਹੁਣ ਆਇਆ, ਫਿਰ ਮੈਂ ਉਸ ਟਾਈਮ ਤਾਂ ਮੇਰੇ ਕੋਲ ਪੱਠੇ ਵੱਢ ਨਾ ਹੋਏ। ਹੁਣ ਮੈਂ ਕਿਹਾ ਵੀ ਜਾ ਕੇ ਪੱਠੇ ਵੱਢ ਕੇ ਤੇ ਡੰਗਰਾਂ ਨੂੰ ਪਾਵਾਂ। ਪਾਤੇ ਉਂਝ ਤਾਂ ਰੱਜੀਆਂ ਆਈਆਂ, ਸਵੇਰ ਵੀ ਪੱਠੇ ਤਾਂ ਪਾਏ ਆ ਹੈ ਸੀਗੇ। ਫਿਰ ਮੈਂ ਕਿਹਾ ਵੀ ਚੱਲ ਹੁਣ, पर वैसे ड्यूटी तो बहुत सख्त आ। ਓਏ ਹੋਏ ਹੋਏ ਹੋਏ, ਮੈਂ ਇਹੀ ਗੱਲ ਅੱਗੇ ਆਪਣੇ ਵੀਰਾਂ ਨਾਲ ਕਰ ਰਿਹਾ ਵੀ ਇਹਦੇ 'ਚ ਛੁੱਟੀ ਕੋਈ छुट्टी कोई नहीं। और हर दफ्तर च सरकारी छुट्टी, हर छुट्टी, ए छुट्टी कोई नहीं। ਈਦ ਵਾਲੇ ਦਿਨ, ईद वाले दिन भी छुट्टी कोई नहीं। ਕਹਿੰਦੇ ਈਦ ਵਾਲੇ ਦਿਨ ਵੀ ਨਾ ਇੱਕ ਦਿਨ ਪਹਿਲਾਂ ਪੱਠੇ ਕਰਾ ਵੱਢ ਕੇ ਨਾ 2 ਦਿਨਾਂ ਦੇ ਉਹ ਰੱਖ ਕੇ ਜਾਊਂਗਾ। ਹੈ ते आखिर पाने तो फिर है ना आके। ਉਹ ਵੀ ਈਦ ਪੜ ਕੇ ਆ ਕੇ ਪਾ ਲੈ आके पाने। ये ड्यूटी ਕੈਸੀ सख्त आ। ਗੱਲ ਹੈ। ਕਹਿੰਦੇ ਆ ਇਨਸਾਨ ਜਿਹੜਾ ਨਾ ਇਹ ਅਸ਼ਰਫੁਲ ਮਖਲੂਕਾਤ ਆ। ਕਹਿੰਦੇ ਸਾਰੀ ਮਖਲੂਕਾਂ ਦੇ ਇਹ ਉੱਤੇ ਆ। ਕਹਿੰਦੇ ਹੁਣ ਮੈਨੂੰ ਤੁਸੀਂ ਇਹ ਦੱਸੋ ਵੀ ਜਿਹੜਾ ਹਰ ਸ਼ੈ ਤੋਂ ਜਿਹੜੀ ਸ਼ੈ ਅਫਜ਼ਲ ਹੁੰਦੀ ਆ, ਉਹ ਤਾਂ ਤਖਤ ਤੇ ਬਹਿੰਦੀ ਆ, ਦੂਜੀ ਜਿਹੜੀਆਂ ਕੌਮਾਂ ਉਹਦੀ ਖਿਦਮਤ ਕਰਦੀਆਂ। ਤੇ ਯਾਰ ਇਹ ਦੇਖ ਲਾ ਵੀ ਇਨਸਾਨ ਇੰਨਾ ਅਫਜ਼ਲ, ਅਸ਼ਰਫੁਲ ਮਖਲੂਕ, ਸਾਰੀ ਰੱਬ ਦੀਆਂ ਮਖਲੂਕਾਂ ਦੇ ਵਿੱਚੋਂ ਅਫਜ਼ਲ ਹੋ ਕੇ ਨਾ ਇਹਨਾਂ ਦੀ ਖਿਦਮਤ ਕਰਦਾ। इस तरह ही। ਇਹਨਾਂ ਦਾ ਗੋਬਰ ਚੱਕਦਾ, ਦੁੱਧ ਕਰਕੇ, ਰਿਜ਼ਕ ਕਰਕੇ। ਮਤਲਬ ਇਹ ਹੈ ਕਿ ਬੰਦਾ ਜਿਹੜਾ ਨਾ ਉਹ ਰਿਜ਼ਕ ਦੇ ਅੱਗੇ ਝੁਕਦਾ, ਹੋਰ ਕਿਸੇ ਸ਼ੈ ਅੱਗੇ ਨਹੀਂ ਝੁਕਦਾ ਹੈ, ਇਸ ਤਰ੍ਹਾਂ ਹੀ। ਲੇਕਿਨ ਰਿਜ਼ਕ ਦੇ ਅੱਗੇ ਝੁਕਦਾ ਹੈ, ਇਹਨਾਂ ਦੀ ਖਿਦਮਤ ਕਰਦਾ। ਹੁਣ ਦੇਖ ਨਾ ਵਿਚਾਰੀਆਂ, ਹੁਣ ਇਹ ਖਾਊਗੀ ਦੁਆ ਤਾਂ ਦਊਗੀ ਨਾ। हाँ। ਤੇ ਅੱਜ ਮੈਂ ਲਾਚਾ ਪਾਇਆ, ਤੂੰ ਨਹੀਂ ਦੇਖੀ? हाँ देख रहा मैं कहा आज तो पूरा जिम्मेदार बना। आज तो पूरा। ਅੱਛਾ ਜੀ, ਇਹ ਮੇਰੇ ਤਾਏ ਦਾ ਮੁੰਡਾ ਰਾਣਾ ਵਾਹਦ ਹੁਸੈਨ ਨੰਬਰਦਾਰ ਸਾਹਿਬ ਜੀ। ਔਰ ਮੈਂ ਤੁਹਾਨੂੰ ਦੱਸਿਆ ਵੀ ਉਹ ਜਿਹੜੀ ਉਹ ਪਰਲੀ 2.5 ਕਿੱਲੇ ਦੀ ਪੱਟੀ ਹੈ ਨਾ, ਇਹ ਇਹਨੇ ਗੱਡੀ ਹੋਈ ਹੈ, ਤੇਲ ਲਾਏ ਹੋਏ ਆ, ਕੋਈ ਥੋੜੇ ਜਿਹੇ ਪੱਠੇ ਇਹਨੇ ਉਹ ਚਰੀ ਲਾਈ ਸੀਗੀ। ਉਹ ਮੈਂ ਫਿਰ ਰੌਣੀ ਕੀਤੀ, ਪੱਠੇ ਕੱਢਣ ਲੱਗਿਆ। ਮੈਂ ਇਹਨੂੰ ਕਿਹਾ ਵੀ ਯਾਰ ਉਹ ਚਰੀ ਜਿਹੜੀ ਆ ਨਾ, ਉਹ ਪੱਠੇ, ਬਲਕਿ ਹਾਂ ਹੋਇਆ ਜੀ ਵੀ ਮੈਂ ਇਹਦੇ ਕੋਲ ਗਿਆ ਵੀ ਯਾਰ ਨਾ, ਇਹਦੇ ਨਾਲ ਉੱਥੇ ਦੁਕਾਨ ਹੈ, ਇਹਨੇ ਚਰੀ ਦਾ ਬੀਜ ਇਹਦੇ ਕੋਲ ਲਿਆਂਦਾ ਸੀ ਨਾ, ਉਹ ਚਰੀ ਦਾ ਬੀਜ ਬੜਾ ਚੰਗਾ ਸੀ, ਬੜਾ ਜੰਮਿਆ। ਮੇਰੇ ਇੱਧਰ ਐਡਾ ਜੰਮਿਆ ਨਹੀਂ। ਮੈਂ ਕਿਹਾ ਯਾਰ ਉਹ ਬੀਜ ਲੈਣਾ ਉਹਦੇ ਕੋਲ, ਤੇ ਆ ਜਾ ਚੱਲ ਉਹਦੇ ਕੋਲ ਦਵਾ।
ਇਹ ਕਹਿੰਦਾ ਯਾਰ ਉਹ ਚਰੀ ਜਿਹੜੀ ਹੈ ਤੂੰ ਮੇਰੇ ਵਾਲੀ ਰੱਖ ਲਈ। ਤੇ ਉਹ ਫਿਰ ਮੈਂ ਕਿਹਾ ਲੈ ਵੀ ਚਲੋ ਇਹ ਤਾਂ ਸੋਨੇ ਤੇ ਸੁਹਾਗਾ ਹੋ ਗਿਆ, ਸਰ ਗਿਆ ਹੈ। ਇਹ ਹੁੰਦੀ ਹੈ ਗੱਲ, ਇਹ ਹੁੰਦਾ ਮੋਹ ਪਿਆਰ ਭਰਾਵਾਂ ਦਾ, ਪਤਰੇਆਂ ਦਾ। ਲੋਕ ਕਈ ਮੈਂ ਦੇਖਿਆ ਲੋਕ ਸ਼ਰੀਕੇ ਨੂੰ ਬਹੁਤ ਪਿੱਟਦੇ ਆ, ਸ਼ਰੀਕਾ ਇੰਜ, ਸ਼ਰੀਕਾ ਇੰਜ, ਸ਼ਰੀਕਾ ਇੰਜ। ਸ਼ਰੀਕੇ ਦਾ ਪਤਾ ਜਾ ਕੇ ਨਾ ਥਾਣੇ ਦੇ ਵਿੱਚ ਲੱਗਦਾ, ਜਦੋਂ ਉੱਥੇ ਕੋਈ ਬੰਦਾ ਗਵਾਹੀ ਨਹੀਂ ਦਿੰਦਾ। ਫਿਰ ਕਹਿੰਦੇ ਆਪਣਾ ਖੂਨ ਲੱਭ ਕੇ ਲਿਆਓ ਯਾਰ, ਕੋਈ ਆਪਣੇ ਖੂਨ ਵਾਲਾ ਹੀ ਗਵਾਹੀ ਦਊਗਾ। ਭਾਈ ਭਰਾਵਾਂ ਬਾਜ, ਪਤਰੇਰਾਂ ਬਾਜ, ਭਾਈ ਸਾਡੇ ਤਾਂ ਮੈਂ ਤਾਂ ਇਹੀ ਕਹੂੰਗਾ ਵੀ ਐਵੇਂ ਨਾ ਸ਼ਰੀਕੇ ਨੂੰ ਮਾੜਾ ਮਾੜਾ ਕਹੀ ਜਾਇਆ ਕਰੋ। ਜਿਹੜੇ ਕਹਿੰਦੇ ਆ, ਮੈਂ ਸਾਰਿਆਂ ਨੂੰ ਨਹੀਂ ਕਹਿ ਰਿਹਾ ਜਿਹੜੇ ਗੱਲ ਕਰਦੇ। ਹੋਰ ਬਾਤ ਸੁਣਾ ਤੂੰ, ਕਿ ਕਿਧਰੋਂ ਅੱਜ ਆਇਆ? ਉਹ ਮੈਂ ਉਹ ਕੱਟੀ ਜੀ ਖੜੀ ਬਕਾਇਆ ਵਿਕ ਗਏ ਸਾਰੇ, ਇੱਕ ਕੱਟੀ ਰਹਿ ਗਈ, ਮੱਝਾਂ ਵਿਕ ਗਈਆਂ, ਇੱਕ ਕੱਟੀ ਰਹਿ ਗਈ, ਉਹਨੂੰ ਪੱਠੇ ਪਾ ਕੇ ਆਇਆ ਮੈਂ ਵੀ ਤੁਹਾਡੇ ਤਰ੍ਹਾਂ। ਅੱਛਾ, ਡਿਊਟੀ ਤਾਂ ਫਿਰ ਦੇਣੀ, ਦਿਨੇ ਸਾਰੀ ਦਿਹਾੜੀ ਫਿਰ ਬਾਹਰ ਤੇ ਫਿਰਦੇ ਰਹੇ। ਯਾਰ ਉਹ ਮੇਰੀ ਫੁੱਟਾਂ ਨਹੀਂ ਪੱਕ ਰਹੀਆਂ ਹੈ। ਪੁੱਠਾ ਪੱਕਣ ਗਿਆ ਹੁਣ, ਅੱਲਾ ਕਰੇ ਬਾਰਿਸ਼ ਹੋ ਗਈ ਹਾਂ, ਤੇ ਹੁਣ ਇਹ ਜਾਮਣਾ ਤਰ੍ਹਾਂ ਪੱਕਦੀਆਂ, ਜਿਵੇਂ ਜਾਮਣਾ ਬਾਰਿਸ਼ ਹੋਣੀ ਆ ਤੇ ਅੱਛਾ ਇਹ ਹੁਣ ਮੈਂ ਤਾਂ ਕਿਹਾ ਬੀਜ ਨਹੀਂ ਨਹੀਂ ਹੁਣ ਟੁਰਨ ਗਈਆਂ ਇਹ, ਹੁਣ ਇਹ ਜਿਹੜੀਆਂ ਤਾਂ ਲੱਗੀਆਂ ਹੋਈਆਂ। ਹਾਂ ਤੇ ਉਹ ਹੁਣ ਤਿਆਰ ਤਿਆਰ ਪੱਕ ਰਹੀਆਂ ਨੇ। ਅੰਜਮ ਨੇ ਵੀਡੀਓ ਬਣਾਉਣੀ ਅੱਜ ਵੀ ਕਹਿ ਰਿਹਾ ਚੰਗਾ, ਕਹਿ ਰਿਹਾ ਤੇਰੀਆਂ ਫੁੱਟਾਂ। ਮੈਨੂੰ ਪਤਾ ਨਹੀਂ ਕੀ ਆਸਤਾ ਨਹੀਂ ਉਹ ਲੇਟ, ਤੁਸੀਂ ਲੱਗੀਆਂ ਵੀ ਤਾਂ ਲੇਟ ਆ ਨਾ। ਹਾਂ ਉਹਨਾਂ ਨੇ ਗੇਤੀਆਂ ਲਾਈਆਂ ਹੋਈਆਂ ਸੀ ਪਤਰੇਰਾਂ ਨੇ, ਨਹੀਂ ਵੀ ਐਡੀ ਐਡੀਆਂ ਲੱਗੀਆਂ ਕਈ ਦਿਨਾਂ ਦੀ ਪਈਆਂ। ਉਹ ਫਿਰ ਹੁਣ ਤਿਆਰ ਹੋਣਗੀਆਂ, ਆਸਤਾ ਆਸਤਾ ਹੋਣਗੀਆਂ। ਹੁਣ ਪਾਣੀ ਲੱਗ ਗਿਆ, ਅੱਗੇ ਉਹ ਸੋਕ ਚ ਪਈਆਂ ਸੀ, ਹਾਂ ਹਾਂ ਇਹ ਪਾਣੀ ਕਿਹੜਾ ਲਾਇਆ ਸੀ ਆਪਾਂ, ਹਾਂ। ਸੋਕ ਚ ਪਈਆਂ ਸੀ, ਹੁਣ ਅੱਲਾ ਨੇ ਰਹਿਮਤ ਕਰਤੀ ਆ, ਹੁਣ ਉਹ ਬਸ ਤਿਆਰ ਹੋ ਜਾਣਗੇ। ਮੈਂ ਕਹਿ ਰਿਹਾ 100 ਕੁ ਚੰਗੀਆਂ ਪਈਆਂ ਸੀ। ਮੈਂ ਕੱਲ ਦੇਖਿਆ ਮੀਂਹ ਪਿਆ, ਬੱਲਾਂ ਪੀਲੀਆਂ ਹੋ ਗਈਆਂ। ਨਹੀਂ ਨਹੀਂ ਕੋਈ ਨਹੀਂ, ਉਹ ਸੈੱਟ ਹੋ ਜਾਣਗੇ। ਅੱਛਾ ਆਹ ਸੇਕ ਸੂਕ ਲੱਗਿਆ set। ਠੀਕ ਹੋ ਗਿਆ। ਚਲੋ ਆਓ ਫਿਰ ਹੋਰ ਕੋਈ ਗੱਲਬਾਤ ਜਿਹੜੀ ਹੈ ਕਰਾਂਗੇ। ਗਾਂ ਨਾ ਵੰਡੇ ਨੂੰ ਵਾਜਾ ਮਾਰ ਰਹੀ ਆ, ਮੈਂ ਕਿਹਾ ਵੰਡਾ ਪਾ ਦਈਏ ਵਿਚਾਰੇ ਨੂੰ। ਜਗ੍ਹਾ ਤਾਂ ਧਾਰ ਕੱਢਣ ਨੂੰ ਨਾ ਉਧਰ ਸੁੱਕੀ ਹੈਗੀ ਆ, ਪਰ ਮੈਂ ਕਿਹਾ ਵੀ ਜਿਹੜਾ ਨਾ ਹੁਣ ਇਹਦਾ ਵੰਡਾ ਖਾਣੇ ਨੂੰ ਵੀ ਦਿਲ ਕਰਦਾ। ਫਿਰ ਜੇ ਜਿੰਨੀ ਦੇਰ ਚ ਇਹਨੇ ਵੰਡਾ ਖਾਣਾ, ਲਾਡੋ ਜਿਹੜੀ ਆ ਉਹ ਵੀ ਉਹ ਦੇਖੋ ਤੁਸੀਂ, ਉਹ ਇੱਧਰ ਦੇਖ ਰਹੀ ਆ ਮੂੰਹ ਚੱਕ ਕੇ। ਉਹਦਾ ਵੀ ਦੁੱਧ ਪੀਣ ਦਾ ਟਾਈਮ ਹੋਇਆ 6 ਵੱਜ ਗਏ ਆ। ਤੇ ਫਿਰ ਜਿਹੜੀ ਆ ਨਾ ਧਾਰ, ਚਲੋ ਅੱਗੇ ਗੁੱਲਾ ਸੁੱਕਾ ਜਿਹਾ ਹੈਗਾ ਆ, ਚਲ ਇੱਥੇ ਕੱਢ ਲੈਂਦੇ ਆ। ਮੈਂ ਕਿਹਾ ਲਾਡੋ ਜਿਹੜੀ ਹੈ ਨਾ ਵਿੱਚ ਨੂੰ ਬਿਮਾਰ ਹੋ ਗਈ ਸੀਗੀ, ਹੁਣ ਠੀਕ ਆ ਮਾਸ਼ਾਅੱਲਾ। ਦਵਾਈ ਦੇ ਇਹਨੂੰ ਮੈਂ ਪੈਨਾਡੋਲ ਦੀਆਂ ਪੱਤਾ ਲੈ ਕੇ ਆਇਆ, ਮੈਂ 2 ਵਾਰੀ ਇਹਨੂੰ ਗੋਲੀਆਂ ਜਿਹੜੀਆਂ ਨਾ 2-2 ਦਿੱਤੀਆਂ, ਹੁਣ ਠੀਕ ਆ ਮਾਸ਼ਾਅੱਲਾ ਫਿੱਟ ਫਾਟ। ਇਹਨੂੰ ਮੈਂ ਵੰਡਾ ਸ਼ੁਰੂ ਕੀਤਾ ਸਟਾਰਟਰ ਨਾ, ਕਫ ਸਟਾਰਟਰ ਕਹਿੰਦੇ ਆ ਉਹਨੂੰ। ਉਹਦੇ ਨਾਲ ਇਹ ਆ ਵੀ ਜਿਹੜਾ ਇਹ ਨਾਲ ਦੁੱਧ ਪੀਊਗੀ ਤੇ ਨਾਲ ਦੀ ਨਾਲ ਫਿਰ ਇਹ ਸੈੱਟ ਹੁੰਦੀ ਚਲੀ ਜਾਊਗੀ। ਜਿਹੜਾ ਇਹਨੂੰ ਪੱਠਾ ਨਾ, ਹਰਾ ਪੱਠਾ, ਉਹ ਘੱਟ ਪਾਣਾ, ਥੋੜਾ ਬਹੁਤ ਐਵੇਂ ਮੈਨੂੰ ਦਿਖਾਉਂਦਾ ਆ, ਮਾੜਾ ਮੋਟਾ ਮੂੰਹ ਮਾਰਦੀ ਆ ਹਲੇ। ਤੇ ਜਿਹੜਾ ਵੰਡਾ ਆ ਉਹ ਤੇ ਨਾਲ ਕੋਈ ਤੂੜੀ ਸੁੱਕਾ, ਉਹ ਇਹਨੂੰ ਦੇਣਾ। ਤੇ ਜੇ ਹਰਾ ਤੁਸੀਂ ਪਾਣ ਲੱਗ ਜਾਓ ਨਾ ਜ਼ਿਆਦਾ, ਫਿਰ ਬੱਚਾ ਜਿਹੜਾ ਨਾ, ਉਹ ਵੱਛਾ ਹੋਵੇ, ਬੱਚੀ ਹੋਵੇ, ਕੱਟਾ ਹੋਵੇ, ਕੱਟ, ਉਹ ਦੇਖਿਓ ਉਹਨੇ ਥੱਲੋਂ ਢਿੱਡ ਜੇ ਕੱਢ ਜਾਂਦੇ ਆ, ਫਿਰ ਉਹ ਸਹੀ ਨਹੀਂ ਰਹਿੰਦੇ।
ਹਾਂ ਅੱਛਾ ਮੈਂ ਕਹਿੰਦਾ ਵੀ ਜੇ ਹੁਣ ਰਾਣਾ ਸਾਹਿਬ ਕੋਲ ਮੈਂ ਰਾਤੀ ਗਿਆ ਨਾ ਉੱਥੇ ਨਵੀਂ ਵੀਡੀਓ ਬਣਾ ਲਾਂਗੇ ਉਹ ਇੰਝ ਆ ਵੀ ਜੇ ਹੁਣ ਇਹੀ ਵੀਡੀਓ ਦੁਬਾਰਾ ਉੱਥੇ ਜਾ ਕੇ ਚਾਲੂ ਕੀਤੀ ਇੱਕ ਤਾਂ ਫਿਰ ਵੀਡੀਓ ਬੜੀ ਲੇਟ ਹੋ ਜਾਣੀ ਆ ਤੁਹਾਡੇ ਤੱਕ ਪਹੁੰਚਣੀ ਨਹੀਂ ਹੈ ਵੇਲੇ ਨਾਲ ਦੂਜਾ ਆ ਫਿਰ ਰਾਣਾ ਸਾਹਿਬ ਨੇ ਹੋਰ ਲੰਬੀ ਕਰ ਦੇਣੀ ਆ ਮੇਰਾ ਦਿਲ ਹੁੰਦਾ ਵੀ ਵਲੌਗ ਜਿਹੜਾ ਨਾ ਬਸ 15-20 ਮਿੰਟ ਜਾਂ 25 ਮਿੰਟ ਵੱਧ ਤੋਂ ਵੱਧ ਐਡਾ ਹੋ ਜਾਵੇ ਜ਼ਿਆਦਾ ਲੰਬਾ ਜਿਹੜਾ ਨਾ ਫਿਰ ਉਹ ਵੀਰ ਭਰਾ ਜਿਹੜੇ ਆ ਕਈ ਉਹ ਕਹਿੰਦੇ ਆ ਵੀ ਨਹੀਂ ਯਾਰ ਬਹੁਤਾ ਲੰਬਾ ਵਲੌਗ ਬਣਾਇਆ ਇਸ ਵਾਸਤੇ ਤੁਸੀਂ ਹੁਣ ਮੈਨੂੰ ਰਾਣਾ ਖਾਲਦ ਮਕਬੂਲ ਨੂੰ ਜੀ ਦੇ ਦਿਓ ਇਜਾਜ਼ਤ ਆਖਰ ਦੇ ਉੱਤੇ ਉਹੀ ਗੱਲ ਆ ਵੀ ਪੰਜਾਬੀ ਜਿੱਥੇ ਕਿੱਥੇ ਵੀ ਬੈਠਾ ਪੰਜਾਬੀ ਜਿੱਥੇ ਕਿੱਥੇ ਵੀ ਬੋਲੀ ਜਾਂਦੀ ਹੈ ਜੀ ਜ਼ਿੰਦਾਬਾਦ ਪਾਕਿਸਤਾਨ ਜ਼ਿੰਦਾਬਾਦ ਦਾ ਵੀ ਹੋ ਗਿਆ ਸਾਰੇ ਵੀਰਾਂ ਦੇ ਨਾਲ ਰੱਬ ਰੱਖ